ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ। ਲਗਾਤਾਰ ਅਸੀਂ ਦੇਖਦੇ ਆ ਰਹੇ ਹੈਗੇ ਕਿ ਸਾਡੇ ਸਿੱਖ ਕੌਮ ਦੇ ਉੱਤੇ ਜਿੱਥੇ ਸਾਡੇ ਵੈਰੀ ਪਿੱਠ ਪਿੱਛੇ ਅੱਗੇ ਹਮਲੇ ਕਰਦੇ ਸਨ, ਹੁਣ ਸਾਡੇ ਚਿਹਰੇ ਦੇ ਉੱਤੇ, ਸਾਡੇ ਬਾਣੇ ਦੇ ਉੱਤੇ ਤੇ ਸਾਡੇ ਅਗਰ ਅਸੀਂ ਕਹੀਏ ਕਕਾਰਾਂ ਦੇ ਉੱਤੇ ਵੀ ਹਮਲੇ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ। ਭਾਰਤੀ ਜਿਹੜੀ ਇੱਕ ਅੰਮ੍ਰਿਤਸਰ ਦੀ ਰਹਿਣ ਵਾਲੀ ਐਕਟਰੈਸ ਹੈਗੀ ਹੈ, ਉਹਨੇ ਦਾੜੀ ਤੇ ਕੇਸਾਂ ਦੇ ਉੱਤੇ ਹਮਲਾ ਕੀਤਾ ਤੇ ਉਸੇ ਪਾਸੇ ਅਗਰ ਉਸੇ ਗੱਲ ਦੇ ਨਾਲ ਅਸੀਂ ਜੋੜਦੇ ਹੈਗੇ ਆ ਕਸਤੂਰਬਾ ਨਗਰ ਦਾ ਕੇਸ, ਸਿੱਖ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਹੈਗਾ, ਉਹਦਾ ਸਿਰ ਦੇ ਸਾਰੇ ਕੇਸ ਕਤਲ ਕਰ ਦਿੱਤੇ ਜਾਂਦੇ ਨੇ, ਬੜੀ ਬੁਰੀ ਤਰੀਕੇ ਨਾਲ ਜ਼ਲੀਲ ਕੀਤਾ ਜਾਂਦਾ ਦਿੱਲੀ ਦੇ ਅੰਦਰ, ਇਹੋ ਜਿਹਾ ਕਾਰਾ ਕੀਤਾ ਜਾਂਦਾ। ਔਰ ਪੁਲਿਸ ਪ੍ਰਸ਼ਾਸਨ ਜਿੱਦਾਂ ਕੰਮ ਸੀ ਉਸ ਪਰਿਵਾਰ ਦੀ ਰਾਖੀ ਕਰਨਾ, ਉਸ ਪਰਿਵਾਰ ਦੇ ਨਾਲ ਖੜੇ ਹੋਣਾ, ਉਸ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ, ਸਰਕਾਰਾਂ ਦਾ ਜ਼ੋਰ ਲੱਗਾ ਰਿਹਾ ਇਹ ਸਾਬਿਤ ਕਰਨ ਦੇ ਕਿ ਉਹ ਬੱਚੀ ਉਹ ਸਿੱਖਾਂ ਦੀ ਨਹੀਂ ਹੈਗੀ। ਜਿਸ ਵੇਲੇ ਸਾਡੇ ਚੈਨਲ ਦੀ ਟੀਮ ਨੇ ਉੱਥੇ ਕਵਰੇਜ ਕੀਤੀ ਤੇ ਸਾਡੇ ਲਈ ਵੀ ਕਿਤੇ ਅਨਅਫੀਸ਼ੀਅਲ ਵਾਰੰਟ ਜਾਰੀ ਕਰ ਦਿੱਤੇ ਗਏ ਕਿ ਅਗਰ ਇਹ ਦੁਬਾਰਾ ਕਵਰੇਜ ਕਰਦੇ ਨੇ ਤੇ ਇਹਨਾਂ ਨੂੰ ਵੀ ਅਰੈਸਟ ਕਰ ਲਿੱਤਾ ਜਾਏ, ਕਿਉਂਕਿ ਉਸ ਪਰਿਵਾਰ ਦਾ ਇੰਟਰਵਿਊ ਸਿਰਫ ਸਾਡੇ ਚੈਨਲ ਨੇ ਹੀ ਕੀਤਾ ਸੀ। ਤੇ ਅਗਰ ਅਸੀਂ ਦੂਜੇ ਪਾਸੇ ਕਹੀਏ, ਦਿੱਲੀ ਦੀ ਸੰਗਤ, ਪੰਜਾਬ ਦੀ ਸੰਗਤਾਂ ਨੇ ਉੱਥੇ ਪਹੁੰਚ ਕੀਤੀ ਤੇ ਕੁਝ ਲੋਕਾਂ ਦੇ ਖਿਲਾਫ, ਤਕਰੀਬਨ 125 ਤੋਂ ਵੱਧ ਅਣਪਛਾਣੇ ਲੋਕਾਂ ਦੇ ਖਿਲਾਫ FIR ਰਜਿਸਟਰਡ ਕਰਾਈ ਗਈ, ਜਿਹਦੇ ਚ 4 ਨਾਮ ਮੈਂਸ਼ਨ ਕੀਤੇ ਗਏ, ਜਿਹਦੇ ਚ ਅੰਮ੍ਰਿਤਪਾਲ ਸਿੰਘ ਮਹਿਰੋ, ਉਹ ਸ਼ਖਸ ਜੋ ਪੰਜਾਬ ਤੋਂ ਆਇਆ, ਜਿਨੇ ਬਾਣੇ ਦੀ ਲਾਜ ਰੱਖੀ ਔਰ ਜਿਸ ਚਿਹਰੇ ਨੂੰ ਅੱਜ ਢਾਹ ਲਾਉਣ ਦੇ ਲਈ न जाने किन्ने जथेबंदियां या किन्ने ऐसे चेहरे ने ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਟਾਰਗੇਟ ਕਰਦੇ ਨੇ, ਮਗਰ ਉਸ ਗੁਰੂ ਕੇ ਪਿਆਰੇ ਨੇ ਆਪਣਾ ਪੰਥਕ ਫਰਜ਼ ਨਿਭਾਇਆ, ਉਸ ਬੱਚੀ ਦੇ ਪਰਿਵਾਰ ਤੱਕ ਪਹੁੰਚਿਆ। ਅੱਜ ਉਹਨਾਂ ਦੇ ਕੇਸ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੈਗੀ ਹੈ ਤੇ ਦਿੱਲੀ ਦੇ ਵਿਚਕਾਰ ਸਾਡੇ ਨਾਲ ਉਹ ਸਾਰੀ ਟੀਮ ਜੁੜੀ ਹੈਗੀ ਹੈ। ਸਾਰੇ ਨਾਲ ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਿਤਪਾਲ ਸਿੰਘ ਜੀ, ਮੈਂ ਚਾਹੁੰਦਾ ਸਭ ਤੋਂ ਪਹਿਲੇ ਤੁਸੀਂ ਪੂਰੇ ਕੇਸ ਦੀ ਡਿਟੇਲ ਦਿਓ, ਜਿਹੜਾ ਤੁਹਾਡੇ ਤੇ ਅੱਜ ਜਿਸ ਕੇਸ 'ਚ ਤੁਹਾਨੂੰ ਜ਼ਮਾਨਤ ਮਿਲੀ ਹੈ ਉਹ ਪੂਰੀ ਡਿਟੇਲ ਤੁਸੀਂ। ਡਿਟੇਲ ਇਹਦੀ ਇਹ ਆ ਬਾਈ ਜੀ, ਜਿਹੜਾ ਉਹ ਇਲੈਕਸ਼ਨਾਂ ਸਮੇਂ ਹੋਇਆ ਸੀ ਇੱਥੇ ਕੁੜੀ ਦੇ ਨਾਲ ਬਲਾਤਕਾਰ, ਉਸ ਮਸਲੇ ਦੇ ਵਿੱਚ ਜਦੋਂ ਆਏ ਸੀਗੇ ਤੇ ਸਾਡੇ ਤੇ ਇੱਕ FIR ਦਰਜ ਹੋਈ ਸੀਗੀ, ਨਾਲ 100 ਸਿੰਘਾਂ ਤੇ ਹੋਰ ਕੀਤੀ ਸੀ, ਉਹ ਅਣਪਛਾਤੇ ਕੀਤੇ ਸੀ। ਉਹਦੇ ਵਿੱਚ ਅਸੀਂ 2-2.5 ਮਹੀਨੇ ਭਗੌੜੇ ਵੀ ਰਹੇ ਆ ਕਿਉਂਕਿ ਛਾਪੇਮਾਰੀ ਹੁੰਦੀ ਸੀ। ਤੇ ਪਰ ਹੁਣ ਬਾਈ ਜੀ ਹੁਣ ਸਾਡੀ ਗੱਲਬਾਤ ਹੋਈ, ਇਹਨਾਂ ਨੇ ਸਾਡਾ ਇਹ ਕੇਸ ਹੈਂਡਲ ਕੀਤਾ ਤੇ ਅੱਜ ਇਸ ਕੇਸ ਦੇ ਵਿੱਚ ਜ਼ਮਾਨਤ ਹੋਈ ਨੂੰ ਤਾਂ ਮਨਜ਼ੂਰ ਹੋਈ ਨੂੰ ਮਹੀਨਾ ਹੋ ਗਿਆ, ਪਰ ਕਿਸੇ ਵਜ੍ਹਾ ਕਾਰਨ ਅਸੀਂ ਆ ਨਹੀਂ ਸਕੇਗੇ ਕਿਉਂਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਆ, ਨਹੀਂ ਆਇਆ ਗਿਆ। ਤੇ ਅੱਜ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਉਹ ਪੱਕੀ ਜ਼ਮਾਨਤ ਹੋ ਗਈ ਆ, ਅਸੀਂ ਥਾਣੇ ਜਾ ਕੇ ਹੁਣੇ ਉੱਥੋਂ ਨਿਕਲ ਕੇ ਆਏ ਅਸੀਂ। ਕੁਝ ਸਵਾਲ ਖੜੇ ਹੁੰਦੇ ਨੇ, ਤੁਸੀਂ ਜ਼ਮਾਨਤ ਦੀ ਗੱਲ ਕੀਤੀ, ਇਸ ਕੇਸ ਦੇ ਵਿਚਕਾਰ ਪੰਜਾਬ ਦੀਆਂ ਬੜੇ ਜਥੇਬੰਦੀਆਂ, ਬੜੀਆਂ ਲੀਗਲ ਟੀਮਾਂ ਇਸ ਮਸਲੇ ਦੇ ਉੱਤੇ, ਮਾਫ ਕਰਨਾ, ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਅੱਜ ਬੜਾ ਵਧੀਆ ਚੀਜ਼ ਹੈਗੀ ਸੋਸ਼ਲ ਮੀਡੀਆ ਦੇ ਉੱਤੇ, ਜੇਬ 'ਚ ਮੋਬਾਈਲ ਕੱਢਿਆ, ਲਾਈਵ ਹੋ ਗਏ ਤੇ ਵੱਡੀਆਂ ਬੜਕਾਂ ਮਾਰ ਲੀਆਂ। ਇਸ ਕੇਸ ਦੇ ਵਿਚਕਾਰ ਤੁਹਾਡੀ ਕਿਸੇ ਵੀ ਜਥੇਬੰਦੀ ਨੇ ਮਦਦ ਕੀਤੀ? ਕਿਉਂਕਿ ਤੁਸੀਂ ਵੀ ਲਾਈਵ ਹੋਏ, ਤੁਹਾਡੇ ਖਿਲਾਫ ਵੀ ਕਈ ਵੀਡੀਓਜ਼ ਪਈਆਂ ਜਦੋਂ ਤੁਸੀਂ ਇਹ ਹੋਕਾ ਦਿੱਤਾ ਹੈਗਾ ਕਿ ਜੇ ਪੰਥ ਦੇ ਲਈ ਕੋਈ ਕੰਮ ਕਰਨ ਵਾਲਿਆਂ ਦੇ ਲਈ, ਕੋਈ ਕਾਰਜ ਕਰਨ ਵਾਲਿਆਂ ਦੇ ਲਈ ਕੌਮ ਬਾਂਹ ਨਹੀਂ ਫੜਦੀ, ਇਹ ਤੁਸੀਂ ਲਾਈਵ ਕੀਤਾ ਹੈਗਾ ਸੀ। ਕੀ ਕਿਸੇ ਹੋਰ ਜਥੇਬੰਦੀ ਨੇ ਤੁਹਾਡੀ ਮਦਦ ਕੀਤੀ ਹੈਗੀ ਹੈ ਸਾਰੇ ਮਸਲੇ 'ਚ? ਨਹੀਂ ਬਾਈ ਜੀ, ਇਹਦੇ ਵਿੱਚ ਕਿਸੇ ਵੀ ਇੱਕ ਸਿੰਗਲ ਬੰਦੇ ਦਾ ਕੋਈ ਨਾਂ ਨਹੀਂ ਆਉਂਦਾ ਗਾ। ਇਹਦੇ ਵਿੱਚ ਇਹ ਆ ਵੀ ਇੱਕ ਸਾਡਾ ਭਰਾ ਮਨਜੋਤ ਸਿੰਘ ਤਲਵੰਡੀ ਹੈਗੇ ਆ, ਉਹਨਾਂ ਨੇ ਸਾਨੂੰ ਚਲੋ ਸਾਂਭਿਆ, ਸਾਡੀ ਉਹਨਾਂ ਨੇ ਪੈਰਵਾਈ ਕਰਾਈ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਇਹ ਆ ਵੀ ਸਾਡਾ ਤਾਂ ਇਹ ਪਤਾ ਨਹੀਂ ਕਿਉਂ ਸਾਡੇ ਸਿੱਖਾਂ ਦੇ ਵਿੱਚ ਇਹ ਹੋ ਰਿਹਾ ਵਾ ਵੀ ਅਸੀਂ ਕਿਸੇ ਦੀ ਮਦਦ ਕਰਨ ਦੀ ਬਜਾਏ ਵੀ ਅਸੀਂ ਕਿਸੇ ਸਿੱਖ ਦਾ ਜਾਂ ਕਿਸੇ ਕੋਈ ਨੌਜਵਾਨ ਆ ਉਹਨੂੰ ਅਸੀਂ ਜਾ ਕੇ ਮਦਦ ਕਰੀਏ, ਸਪੋਰਟ ਕਰੀਏ, ਉਹਦੀ ਵਜ੍ਹਾ ਇਹ ਰਾਹ ਲੱਭਦੇ ਆ ਵੀ ਹੁਣ FIR ਹੋ ਗਈ ਵੀ ਇਹਨੂੰ ਕਿਸੇ ਹਿਸਾਬ ਨਾਲ ਫਸਾਇਆ ਜਾਵੇ। ਇਸ ਕਰਕੇ ਕਿਸੇ ਵੀ ਜਥੇਬੰਦੀ ਨੇ, ਕਿਸੇ ਬੰਦੇ ਨੇ ਆਪਣੀ ਬਾਂਹ ਨਹੀਂ ਫੜੀਗੀ। ਵੈਸੇ ਸਾਨੂੰ ਇਸ ਚੀਜ਼ ਦਾ ਇਤਰਾਜ਼ ਵੀ ਕੋਈ ਨਹੀਂ ਬਾਈ, ਜਦੋਂ ਅਸੀਂ ਕਿਸੇ ਕਾਰਜ ਲਈ ਤੁਰਦੇ ਆ ਜਾਂ ਕੋਈ ਅਸੀਂ ਕੰਮ ਕਰਦੇ ਆ, ਉਹ ਅਸੀਂ ਇਹ ਸੋਚ ਕੇ ਨਹੀਂ ਕਰਦੇ ਵੀ ਸਾਡੇ ਪਿੱਛੇ ਕੋਈ ਆਊਗਾ। ਜਦੋਂ ਕੋਈ ਸਾਡਾ ਨਾਂ ਵਰਤ ਲੈਂਦਾ ਫਿਰ ਅਸੀਂ ਉਸ ਚੀਜ਼ ਨੂੰ ਕੋਸਦੇ ਜ਼ਰੂਰ ਆ ਵੀ ਜੇ ਤੂੰ ਸਾਡਾ ਨਾਂ ਵਰਤੇ ਸੀ ਸਾਡੇ ਪਿੱਛੇ ਵੀ ਖੜ ਹੁਣ। ਪਰ ਅਸੀਂ ਜਿੰਨੇ ਵੀ ਇਹ ਕਾਰਜ ਕੀਤੇ ਆ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਤੇ ਆ। ਸਮਾਂ ਜ਼ਰੂਰ ਲੱਗ ਜਾਂਦਾ ਪਰ ਅਸੀਂ ਸਾਰੀਆਂ ਜ਼ਮਾਨਤਾਂ ਵੀ ਆਪਾਂ ਆਪ ਹੀ ਖੁਦ ਹੀ ਕਰਾਈਆਂ ਬਾਈ, ਜਿੰਨਾ ਕੁਛ ਵੀ ਕਰਦੇ ਆਪ ਹੀ ਕਰਦੇ, ਇਹਦੇ ਵਿੱਚ ਕਿਸੇ ਦਾ ਕੋਈ ਹੈ ਨਹੀਂ ਲੈਣ ਦੇਣ। ਅਮਰਪਾਲ ਸਿੰਘ ਜੀ, ਅਗਰ ਅਸੀਂ 84 ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ ਦੀ ਗੱਲ ਕਰਨੇ ਆ, ਸੰਤਾਂ ਦੇ ਵੇਲੇ ਦੀ ਗੱਲ ਕਰਨੇ ਆ, ਤੇ ਸੰਤਾਂ ਦੀ ਕਈ ਵੀਡੀਓਜ਼ ਅਸੀਂ ਅੱਜ ਵੀ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਨੇ। ਉਹ ਇੱਕ ਅਲਫਾਜ਼ ਵਰਤਦੇ ਸਨ ਕਿ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਕੋਈ ਵੀ ਐਸਾ ਪੰਥਕ ਮਸਲਾ ਹੁੰਦਾ ਵੀ ਤੁਸੀਂ ਉਹਦਾ ਸੌਦਾ ਲਾ ਦਿਓ, ਤੁਹਾਡੇ ਪਰਿਵਾਰ ਨੂੰ ਮੈਂ ਸੰਭਾਂਗਾ, ਇਹ ਅਲਫਾਜ਼ ਸੰਤਾਂ ਨੇ ਵਰਤੇ ਨੇ। ਮਗਰ ਅਸੀਂ ਦੇਖਦੇ ਹੈਗੇ ਹਾਂ ਜਿਹੜੇ ਵੀ ਨਿਹੰਗ ਸਿੰਘਾਂ ਨੇ ਜਾਂ ਜਿਹੜੇ ਖਾੜਕੂ ਸਿੰਘਾਂ ਨੇ, ਕਈ ਸੰਘਰਸ਼ਸ਼ੀਲ ਯੋਧਿਆਂ ਨੇ ਜਿਨ੍ਹਾਂ ਨੇ ਕੌਮ ਦੇ ਲਈ ਸਿਰ ਵਾਰੇ, ਮਾਫ ਕਰਨਾ ਸਾਡੀ ਕੌਮ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਅੱਜ ਬਥੇਰੀਆਂ ਦੀ ਮਾਵਾਂ ਸੜਕਾਂ ਦੇ ਉੱਤੇ ਰੁਲਦੀਆਂ ਹੈਗੀਆਂ ਨੇ, ਕੋਈ ਸਾਂਭਣ ਵਾਲਾ ਨਹੀਂ ਹੈਗਾ। ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਕੇਸ ਦੇ ਵਿੱਚ ਯਾਰੀ ਕਿੱਥੇ ਨਾ ਕਿਤੇ ਪੰਥ ਨੇ ਤੁਹਾਡੀ ਬਾਂਹ ਨਹੀਂ ਫੜੀ? ਨਹੀਂ ਬਈ, ਉਹ ਤਾਂ ਦੀਂਦਾ ਹੀ ਆ, ਸਭ ਨੂੰ ਹੀ ਦੀਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹਦੇ ਵਿੱਚ ਨਾ ਰਾਜਨੀਤਿਕ ਸਟੰਟ ਆ ਜਾਂਦੇ ਹੁੰਦੇ ਆ, ਉਹ ਆਪਦੇ ਹਰੇਕ ਬੰਦਾ ਆਪਦਾ ਬਚਾਅ ਭਾਲਦਾ। ਜੇ ਕਹਿ ਦਈਏ ਵੀ ਸੋਧਾ ਲਾ ਕੇ ਆ ਜਾਓ, ਉਹ ਸਮਾਂ ਤਾਂ ਬਾਈ ਜੀ ਹੁਣ ਹੈ ਨਹੀਂ।
ਕਿਉਂਕਿ ਦੇਖੋ ਜੇ ਅਸੀਂ ਮਾਰ ਖਾ ਰਹੇ ਹਾਂ, ਅਸੀਂ ਸਿਰਫ ਇੱਕ ਲੀਡਰ ਵੱਲੋਂ ਹੀ ਮਾਰ ਖਾ ਰਹੇ ਹਾਂ, ਵੀ ਸਾਡਾ ਕੋਈ ਸੱਚਾ ਲੀਡਰ ਨਹੀਂ ਹੈਗਾ। ਅਸੀਂ ਜੇ ਕਹਿ ਦਈਏ ਵੀ ਸਾਡਾ ਕੋਈ ਲੀਡਰ ਹੋਵੇ, ਚਲੋ ਅਸੀਂ ਉਹਦੇ ਨਹੀਂ, ਅਸੀਂ ਤਾਂ ਜੇ ਸੰਤਾਂ ਨੂੰ ਲੀਡਰ ਮੰਨਦੇ ਹਾਂ, ਸ਼ਹੀਦ ਹੋ ਗਏ ਉਹ ਅਣਹੋਂਦ ਦੇ ਵਿੱਚ ਲੋਕਾਂ ਦੇ ਲਈ ਜਾਂ ਜਿਨ੍ਹਾਂ ਨੇ ਗਦਾਰੀ ਕੀਤੀ ਉਹਨਾਂ ਦੇ ਲਈ ਆ, ਵੀ ਉਹ ਹੈ ਨਹੀਂ ਗੇ। ਪਰ ਅਸੀਂ ਤਾਂ ਉਹਨਾਂ ਦੀਆਂ ਕਈਆਂ ਗੱਲਾਂ, ਉਹਨਾਂ ਨੇ ਜੋ ਕੁਝ ਆਖਿਆ ਸੀ ਉਹਨੂੰ ਸੁਣਦੇ, ਪੜ੍ਹਦੇ ਤੇ ਉਹਦੇ ਤੇ ਹੀ ਅਸੀਂ ਗੌਰ ਕਰਦੇ ਹਾਂ ਤੇ ਉਵੇਂ ਹੀ ਆਪਦਾ ਚੱਲੀ ਜਾਂਦੇ ਹਾਂ। ਅਸੀਂ ਜੋ ਕੁਝ ਵੀ ਕਰਦੇ ਹਾਂ ਤੇ ਬਸ ਸੰਤਾਂ ਨੇ ਜੋ ਸਾਨੂੰ ਦੱਸਿਆ ਉਹਦੇ ਮੁਤਾਬਕ ਹੀ ਚੱਲਦੇ, ਅਸੀਂ ਹੋਣ ਵਾਲੇ ਕਿਸੇ ਬੰਦੇ ਦੇ ਮੁਤਾਬਕ ਨਹੀਂ ਚੱਲਦੇ। ਤੁਹਾਨੂੰ ਇਸ ਗੱਲ ਦਾ ਗਿਲਾ ਹੈ ਕਿ ਪੰਥ ਨੇ ਜਾਂ ਕੁਝ ਜਥੇਬੰਦੀਆਂ ਨੇ ਤੁਹਾਡਾ ਸਾਥ ਨਹੀਂ ਦਿੱਤਾ, ਚਾਹੇ ਜ਼ਮਾਨਤ ਕਰਾਉਣ ਜਾਂ ਕਿਸੇ ਪੰਥਕ ਮਸਲਿਆਂ ਦੇ ਵਿੱਚ? ਨਹੀਂ ਬਾਈ ਜੀ, ਇੰਨਾ ਕੁ ਗਿਲਾ ਜ਼ਰੂਰ ਹੁੰਦਾ ਵੀ ਏਕਾ ਚਾਹੀਦਾ, ਵੀ ਏਕਾ ਹੋ ਨਹੀਂ ਰਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਏਕਾ ਹੋਊਗਾ, ਕਿਉਂਕਿ ਅਸੀਂ ਇਹ ਹਰੇਕ ਵਿੱਚ ਪੰਥਕ ਦੇ ਵਿੱਚ ਜਾ ਕੇ ਪੰਥ ਦੇ ਵਿੱਚ ਗਏ ਆ, ਹਰੇਕ ਜਥੇਬੰਦੀ 'ਚ ਵਿਚਰੇ ਆ ਤੇ ਸਾਨੂੰ ਗਿਲਾ ਵੀ ਕੋਈ ਨਹੀਂ। ਫਿਰ ਅਸੀਂ ਜਿਹੜੇ ਸਾਡੇ ਨਾਲ ਨਹੀਂ ਖੜੇ ਉਹ ਬਗਾਨੇ ਹੁੰਦੇ, ਬਗਾਨੇ ਤੇ ਫਿਰ ਗਿਲਾ ਵੀ ਕੀ ਕਰਨਾ ਬਾਈ। ਬਿਲਕੁਲ, ਅਸੀਂ ਵੀ ਇਸ ਗੱਲ ਨੂੰ ਮੰਨਦੇ ਹੈਗੇ ਕਿ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਸਾਡੀ ਕੌਮ 'ਚ ਏਕਾ ਨਹੀਂ ਹੈ। ਅਗਰ ਆਪਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਅੱਜ ਉਹਨਾਂ ਦਾ ਜਨਮ ਦਿਨ ਹੈਗਾ ਤੇ ਇਹ 10ਵੀਂ ਮੁਲਾਕਾਤ ਕਰਕੇ ਆਇਆ ਕੁਝ ਸਮਾਂ ਪਹਿਲੀ ਉਹਨਾਂ ਦੇ ਨਾਲ, ਉਹਨਾਂ ਦੇ ਨਾਮ ਨਿਮਿਤ ਕਹਿ ਲਈਏ ਬੰਦੀ ਸਿੰਘਾਂ ਦੇ ਲਈ ਦਿੱਲੀ ਦੇ ਅੰਦਰ ਇੱਕ ਰੈਲੀ ਕੱਢਣ ਦੀ ਗੱਲ ਕੀਤੀ ਗਈ, ਜਿਹੜੀ ਕੱਲ ਨਿਕਲਣੀ ਸੀ। ਕੱਲ 15 ਤਰੀਕ ਜਿਹੜੀ ਬੀਤੀ ਹੈਗੀ ਆ, ਕਿਸੇ ਵੀ ਲੀਡਰ ਨੇ ਕੈਮਰੇ ਦੇ ਉੱਤੇ ਸਭ ਨੇ ਕਿਹਾ ਕਿ ਆਪਾਂ ਇਸ ਮੋਰਚੇ ਦੇ ਨਾਲ ਆ, ਆਪਾਂ ਇਸ ਰੈਲੀ ਦੇ ਨਾਲ ਹੈਗੇ ਆ, ਪੀਸਫੁਲ ਰੈਲੀ ਨਿਕਲਣੀ ਸੀ। ਮਗਰ ਕਿਤੇ ਨਾ ਕਿਤੇ ਏਕਾ ਦੀ ਕਮੀ ਘਾਟ ਕਰਕੇ ਪ੍ਰਸ਼ਾਸਨ ਨੇ, ਪੁਲਿਸ ਨੇ ਵਾਰਨਿੰਗ ਦਿੱਤੀ। ਬੰਦੀ ਸਿੰਘ ਰਿਹਾਈ ਮੋਰਚਾ ਜੋ ਭਾਈ ਜਗਤਾਰ ਸਿੰਘ ਦੇ ਵੱਲੋਂ ਦਿੱਲੀ ਦੇ ਅੰਦਰ ਬਣਾਇਆ ਗਿਆ ਹੈਗਾ, 10ਵੀਂ ਉਹਦੇ ਅੰਦਰ ਸੇਵਾ ਨਿਭਾ ਰਿਹਾ ਹੈਗਾ, ਏਕਾ ਦੀ ਘਾਟ ਕਰਕੇ ਬੰਦੀ ਸਿੰਘਾਂ ਦੇ ਲਈ ਅਵੇਅਰਨੈਸ ਦੀ ਇੱਕ ਰੈਲੀ ਜਿਹੜੀ ਦਿੱਲੀ ਨਿਕਲਣੀ ਸੀ ਉਹ ਨਹੀਂ ਕੱਢੀ ਜਾ ਸਕਦੀ। ਅਗਰ ਅਸੀਂ ਤੁਹਾਡੀ ਗੱਲ ਕਰ ਲਈਏ, ਪੰਜਾਬ ਦੇ ਮਸਲੇ ਕਰ ਲਈਏ, ਦਿੱਲੀ ਦੇ ਮਸਲਿਆਂ ਦੀ ਗੱਲ ਕਰ ਲਈਏ, ਹਰ ਜਗ੍ਹਾ ਦੇ ਉੱਤੇ ਕੌਮ ਦੀ ਇਹੋ ਘਾਟ ਆਉਂਦੀ ਹੈਗੀ ਕਿ ਅਸੀਂ ਆਪਣੀ ਚੌਧਰ ਆਪਣੇ ਆਪਣੇ ਧੜੇਬੰਦੀਆਂ 'ਚ ਵੰਡੇ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਨਹੀਂ ਆਉਂਦੇ। ਤੁਹਾਨੂੰ ਕੀ ਲੱਗਦਾ ਕੀ ਉਪਰਾਲੇ ਕਰਨੇ ਚਾਹੀਦੇ ਹੈਗੇ ਨੇ ਜਿਹਦੇ ਨਾਲ ਕੌਮ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆਵੇ? ਇੱਕ ਤਾਂ ਇਹ ਗੱਲ ਇਹ ਆ ਵੀ ਕਲੀਅਰ ਨਹੀਂ ਅਸੀਂ ਕਹਿ ਸਕਦੇ, ਪਰ ਅਸੀਂ ਇੱਕ ਰਾਜਨੀਤਿਕ ਤੌਰ ਤੇ, ਸਿਆਸਤ ਦੇ ਤੌਰ ਤੇ ਤੁਹਾਨੂੰ ਗੱਲ ਦੱਸਦੇ ਹਾਂ। ਮੰਨ ਲਓ ਮੈਂ ਕਿਸੇ ਕਾਰਜ ਦੇ ਵਿੱਚ ਸਫਲ ਹੋ ਰਿਹਾ, ਉਹ ਕਾਰਜ ਸਾਡੇ ਜਥੇਦਾਰਾਂ ਨੂੰ ਕਰਨਾ ਚਾਹੀਦਾ। ਉਹਨਾਂ ਨੂੰ ਪਤਾ ਵੀ ਇਹ ਬੰਦਾ ਗਾਂਹ ਨਿਕਲ ਰਿਹਾ, ਉਹ ਕਿਸੇ ਹਿਸਾਬ ਨਾਲ ਮੈਨੂੰ ਸਿੱਟਣਗੇ। ਜਿਹੜੀ ਰੈਲੀ ਦਾ ਸੱਦਾ ਪੱਤਰ ਸਾਡੇ ਜਥੇਦਾਰਾਂ ਨੂੰ ਦੇਣਾ ਚਾਹੀਦਾ ਸੀ, ਉਹ ਰੈਲੀ ਦਾ ਜਿਹੜਾ ਸੱਦਾ ਪੱਤਰ ਆ ਉਹ ਜੂਥ ਨੇ ਦਿੱਤਾ। ਉਹ ਜਿਹੜਾ ਇਕੱਠ ਅਕਾਲ ਤਖਤ ਸਾਹਿਬ ਹੋਇਆ ਸੀ, ਮੇਰੇ ਹਿਸਾਬ ਨਾਲ ਉਹਨਾਂ ਤੋਂ ਜਰਿਆ ਨਹੀਂ ਗਿਆ ਹੋਣਾ। 11 ਤਰੀਕ ਵਾਲਾ। ਪਹਿਲੀ ਗੱਲ ਤਾਂ ਇਹ ਆ ਵੀ ਪਹਿਲੋਂ ਇਹ ਕਲੀਅਰ ਕਰੋ ਵੀ ਸਰਬੱਤ ਖਾਲਸੇ ਦੇ ਵਿੱਚ ਜਿਹੜੀ ਸੰਗਤ ਗਈ ਸੀ, ਉਹ ਕਲੀਅਰ ਕਰੇ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੀ ਆ ਤੇ ਜਾਂ ਗਿਆਨੀ ਹਰਪ੍ਰੀਤ ਸਿੰਘ ਆ। ਜੇ ਭਾਈ ਜਗਤਾਰ ਸਿੰਘ ਹਵਾਰਾ ਤੇ ਫਿਰ ਅਕਾਲ ਤਖਤ ਸਾਹਿਬ ਤੇ ਗਏ ਕਿਉਂ? ਤੇ ਜੇ ਭਾਈ ਜਗਤਾਰ ਸਿੰਘ ਹਵਾਰਾ ਤੇ ਗਏ ਕਿਉਂ? ਤੇ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਜਥੇਦਾਰ ਆ ਤੇ ਫਿਰ ਸਰਬੱਤ ਖਾਲਸੇ 'ਚ ਮੰਨੇ ਕਿਉਂ? ਠੀਕ ਆ ਜੀ। ਦੂਜੀ ਗੱਲ, ਜਿੰਨੇ ਜਥੇਬੰਦੀਆਂ ਦੇ ਮੁਖੀ ਆ ਜਾਂ ਕਿਸੇ ਵੀ ਸੰਪਰਦਾ ਦੇ ਮੁਖੀ ਆ, ਇਹਨਾਂ ਨੂੰ ਹੁਣ ਚੇਤਾ ਆ ਗਿਆ ਬੰਦੀ ਸਿੰਘਾਂ ਦਾ। ਪਹਿਲੋਂ ਤਾਂ ਨਹੀਂ ਦੇਖੋ, ਮੈਂ ਇਸ ਲਾਈਨ ਦੇ ਵਿੱਚ 4 ਸਾਲ ਤੋਂ ਆ, ਮੈਨੂੰ ਨਹੀਂ ਪਤਾ ਪਹਿਲੋਂ ਜੋ ਹੁੰਦਾ ਰਿਹਾ ਸਾਡੇ ਲਈ ਉਹ ਵੀ ਇੱਕ ਅਣਦੇਖੀ ਚੀਜ਼ ਸੀ। ਸਾਨੂੰ ਨਹੀਂ ਪਤਾ ਸਰਬੱਤ ਖਾਲਸੇ 'ਚ ਤਾਂ ਮੈਂ ਗਿਆ ਹੀ ਨਹੀਂ। ਸਾਡੇ ਲਈ ਤਾਂ ਇੱਕ ਸਿੱਖਾਂ ਨੇ ਇਕੱਠ ਰੱਖਿਆ ਯਾਰ, ਹੋਊਗਾ ਅਸੀਂ ਖੇਡਦੇ ਹੋਵਾਂਗੇ ਉਦੋਂ ਕਿਤੇ ਨਾ ਕਿਤੇ। ਪਰ ਉਹ ਵੀ ਇੱਕ ਰਾਜਨੀਤਿਕ ਤੌਰ ਤੇ ਬਾਈ ਜੀ ਪਤਾ ਕੀ ਆ, ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਟੋਕੇ ਦੇਖਦੀਆਂ ਹੁੰਦੀਆਂ ਵੀ ਬੰਦੇ ਜਿਉਂਦੇ ਆ ਕਿ ਮਰੇ ਆ। ਬੇਅਦਬੀਆਂ ਕਰਾਉਣੀਆਂ, ਉਹਦਾ ਇਕੱਠ ਰੱਖਣਾ ਉਹਨਾਂ ਦੇ ਬੰਦਿਆਂ ਨੇ ਹੀ ਰੱਖਣਾ ਹੁੰਦਾ, ਉਹਨਾਂ ਦੇ ਬੰਦਿਆਂ ਨੇ ਹੀ ਉੱਠਣਾ ਹੁੰਦਾ। ਉਹਦੇ 'ਚ ਇਹ ਵੇਖ ਦਿੰਦੇ ਕਰੰਟ ਕਿੰਨਾ ਕੁ ਰਹਿ ਗਿਆ ਕੌਮ ਦੇ ਵਿੱਚ। ਜਿਹੜਾ ਸਰਬੱਤ ਖਾਲਸਾ ਇਕੱਠਾ ਹੋਇਆ ਸੀ, ਜਿਹੜੀ ਸੰਗਤ ਗਈ ਸੀ ਉਹ ਤਾਂ ਦਿਲੋਂ ਗਈ ਸੀ। ਸੱਦਰਾਂ ਬੰਦੇ ਗੌਰਮੈਂਟ ਦੇ ਬੰਦੇ ਸੀਗੇ, ਉਹ ਮੰਨੋ ਚਾਹੇ ਨਾ ਮੰਨੋ, ਕਦੇ ਵੀ ਇਹ ਗੱਲਾਂ ਸਾਹਮਣੇ ਆਉਣਗੀਆਂ ਵੀ ਤੁਸੀਂ ਕਲੀਅਰ ਤਾਂ ਕਰੋ ਭਾਈ ਤੁਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਉਂ ਮੰਨਦੇ ਆ। ਦੇਖੋ ਮੈਂ ਇੱਕ ਨਾ ਤੁਹਾਨੂੰ ਗੱਲ ਦੱਸਦਾ, ਆਪਾਂ ਨੂੰ ਡਰ ਕਿਸੇ ਦਾ ਨਹੀਂ ਮਹਾਰਾਜ ਤੋਂ ਬਿਨਾਂ। ਇੱਕ ਘਟਨਾ ਵਾਪਰੀ ਸੀਗੀ ਨਾਨਕ ਮੱਤਾ ਗੁਰਦੁਆਰਾ ਸਾਹਿਬ, ਉੱਥੇ ਨਾ ਕੁੜੀਆਂ ਨੱਚੀਆਂ ਸੀਗੀਆਂ। ਉੱਥੇ ਦੇ ਲੋਕਲ ਬੀਜੇਪੀ ਲੀਡਰ ਨੇ ਆਣਾ ਸੀ, ਉਹਦੇ ਸਵਾਗਤ ਦੇ ਲਈ ਇਹ ਕੰਮ ਹੋਇਆ। ਬੀਜੇਪੀ ਲੀਡਰ ਨੇ ਆਉਣਾ ਸੀ, ਉਹਦੇ ਸਵਾਗਤ ਲਈ ਕੁੜੀਆਂ ਨੇ ਉੱਥੇ ਡਾਂਸ ਕੀਤਾ ਸੀ, ਜਿਹਦੀ ਵੀਡੀਓ ਵਾਇਰਲ ਹੋਈ, ਸਾਡੇ ਕੋਲੇ ਵੀ ਆਈ, ਤਖਤ ਸਾਹਿਬ ਤੇ ਵੀ ਪਹੁੰਚੀ। ਜਦੋਂ ਵੀਡੀਓ ਆਈ ਅਸੀਂ ਤਾਂ ਗੱਡੀ ਚੱਕ ਕੇ ਜਾ ਕੇ ਪ੍ਰਧਾਨ ਉੱਥੇ ਢਾਲਿਆ ਵੀ ਹਾਂ ਵੀ ਇਸ ਗੱਲ ਦਾ ਜਵਾਬ ਦੇ। ਤੇ 2 ਦਿਨਾਂ ਬਾਅਦ ਜਥੇਦਾਰ ਨੇ ਬਿਆਨ ਦਿੱਤਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਕਿਸੇ ਉਹ ਗਰੁੱਪ ਤੋਂ ਪਿੱਛੇ ਚੱਲ ਰਹੇ ਆ। ਭਾਰਤੀ ਨੇ ਦਾੜੀ ਤੇ ਕੇਸਾਂ ਦੀ ਬੇਅਦਬੀ ਹੁਣ ਕੀ ਬੋਲੀ? ਅਸੀਂ ਤਾਂ ਉਹ ਬਿਆਨ ਦਿੱਤੇ ਨੂੰ ਸਾਨੂੰ 24 ਘੰਟੇ ਹੋ ਗਏ, ਅਕਾਲ ਤਖਤ ਸਾਹਿਬ ਵਾਲੇ ਹੁਣ ਦੇਈ ਜਾਂਦੇ, ਸ਼੍ਰੋਮਣੀ ਕਮੇਟੀ ਵਾਲੇ ਸੱਚ ਅੱਜ ਸਵੇਰੇ। ਹਾਂਜੀ, ਇਹਦੇ ਵਿੱਚ ਇਹ ਆ
ਵੀ ਜੇ ਕੁੜੀਆਂ ਉੱਥੇ ਨਾਨਕ ਮੱਤਾ ਸਾਹਿਬ ਨੱਚੀਆਂ ਸੀ ਤੇ ਉੱਥੋਂ ਦੇ ਬੰਦਿਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਕਿਹਾ ਵੀ ਇਹਨਾਂ ਨੂੰ ਤਨਖਾਹ ਲਾਓ, ਵੀ ਇਹਨਾਂ ਨੇ ਇੱਕ ਕਰਮ ਕੀਤਾ, ਇਹ ਇਹਨਾਂ ਦੇ ਸਾਹਮਣੇ ਕਿਉਂ ਗਲਤੀ ਹੋਈ ਪ੍ਰਧਾਨਾਂ ਤੋਂ। ਜਿਹੜੇ ਦਰਬਾਰ ਸਾਹਿਬ ਦੇ ਬੁੱਤ ਲੱਗੇ ਸੀ ਉਦੋਂ ਵੀ ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਸੀ। ਜਿਹੋ ਜਿਹੀਆਂ ਕੁੜੀਆਂ ਨੱਚੀਆਂ ਉਹੋ ਜਿਹੇ ਬੁੱਤ ਨੱਚੇ ਆ, ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਜ਼ਾ ਕੌਣ ਦਊਗਾ? ਮੈਂ ਤੁਹਾਨੂੰ ਇੱਥੇ ਇੱਕ ਮਿੰਟ ਲਈ ਰੋਕਾਂਗਾ। ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਬੀਜੇਪੀ ਪਾਰਟੀ ਨਾਲ ਸੰਬੰਧਿਤ ਰਹੇ ਹੈਗੇ ਨੇ, ਉਹਨਾਂ ਦਾ ਪੁੱਤਰ ਤੇ ਉਹ ਇੱਕ ਹਿੰਦੂ ਧਰਮ ਸਭਾ 'ਚ ਜਾਂਦੇ ਹੈਗੇ ਨੇ। ਤੁਸੀਂ ਸਭ ਨੇ ਵੀਡੀਓ ਸ਼ਾਇਦ ਦੇਖੀ ਹੋਏਗੀ, ਉਹਦੇ 'ਚੋਂ ਕਹਿੰਦੇ ਨੇ ਕਿ ਸਾਡੇ 10 ਗੁਰੂ ਹਿੰਦੂ ਸਨ। ਮੈਂ ਬੜੇ ਪ੍ਰਾਊਡ ਨਾਲ ਕਹਿੰਦਾ ਕਿ ਮੈਂ ਪਿਊਰੀਫਾਈਡ ਹਿੰਦੂ ਹਾਂ। ਪਿਊਰੀਫਾਈਡ ਹਿੰਦੂ ਸਿੱਖ ਵੀ ਕਹਿੰਦੇ ਤਾਂ ਚਲੋ ਫਿਰ ਵੀ ਸਮਝ ਆਂਦੀ ਕਿ ਹਿੰਦੂਆਂ ਨੂੰ ਖੁਸ਼ ਕਰਨ ਦੀ ਗੱਲ ਹੋ ਰਹੀ ਹੈ। ਆਪਣੇ ਆਪ ਨੂੰ ਪਿਊਰੀਫਾਈਡ ਹਿੰਦੂ ਕਰਦੇ ਨੇ। ਉਹ ਅਕਾਲ ਤਖਤ ਸਾਹਿਬ ਪਹੁੰਚਦੇ ਨੇ, ਮਾਫੀਨਾਮਾ ਹਲੇ ਤੱਕ ਔਨ ਰਿਕਾਰਡ ਮੈਂ ਕੈਮਰੇ ਦੇ ਉੱਤੇ ਕਹਿ ਰਿਹਾ ਹੈਗਾ, ਨਾ ਪਰਿਵਾਰ ਨੇ ਕੁਝ ਬੋਲਿਆ, ਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਜਵਾਬ ਮਿਲਿਆ, ਨਾ ਸ਼੍ਰੋਮਣੀ ਕਮੇਟੀ ਦਾ ਕੋਈ ਜਵਾਬ ਆਇਆ। ਤੁਹਾਨੂੰ ਲੱਗਦਾ ਨਹੀਂ ਕਿ ਜਿਸ ਜਗ੍ਹਾ ਤੋਂ ਜੋ ਚੀਜ਼ ਅਸੀਂ ਸਾਰੇ ਗੱਲ ਕਰ ਰਹੇ ਹੈਗੇ ਆ ਕਿ ਪੰਥਕ ਮਸਲਿਆਂ ਦਾ ਜਵਾਬ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮੇ ਦੇ ਤੌਰ ਉੱਤੇ ਆਉਣਾ ਚਾਹੀਦਾ ਸੀ, ਉਹ ਕਿੱਥੇ ਨਾ ਕਿੱਥੇ ਆਪਣੀ ਜ਼ਿੰਮੇਵਾਰੀ ਤੋਂ ਕੁਝ ਕਨਫਿਊਜ਼ਨ ਵਿੱਚ ਨੇ ਜਾਂ ਕੋਈ ਪ੍ਰੈਸ਼ਰ, ਜਿਵੇਂ ਤੁਸੀਂ ਕਹਿ ਰਹੇ ਹੋ? ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸਿਰਮੌਰ ਸੰਸਥਾ, ਅਸੀਂ ਉਹ ਜਿਹੜਾ ਤਖਤ ਸਾਹਿਬ ਆ, ਅਸੀਂ ਉਹ ਤੋਂ ਬਾਹਰ ਨਹੀਂ, ਭੋਰਾ ਵੀ ਬਾਹਰ ਨਹੀਂ। ਸਿੱਖ ਤਾਂ ਇੱਕ ਵਾਲ ਜਿੰਨਾ ਵੀ ਬਾਹਰ ਨਹੀਂ ਹੋ ਸਕਦਾ, ਸਿੱਖ ਹੋਵੇ ਸਹੀ। ਗੱਲ ਤਾਂ ਉਹ ਬੰਦਾ ਜਿਹੜਾ ਉੱਥੋਂ ਦਾ ਜਥੇਦਾਰ ਆ, ਉਹਦੀਆਂ ਲੱਤਾਂ ਵੱਲ ਵੇਖਣਾ ਪੈਂਦਾ ਵੀ ਉਹ ਝੱਲ ਸਕਦਾ ਇਸ ਚੀਜ਼ ਨੂੰ। ਜੇ ਤੁਸੀਂ ਇੱਕ, ਮੈਂ ਨਾ ਸੰਗਤ ਜਾਣਦੀ ਆ ਭਲੀ ਭਾਂਤ, ਤੁਸੀਂ ਵੀ ਜਾਣਦੇ ਆ, ਮੈਂ ਗੰਗਾ ਨਗਰ ਰਾਜਸਥਾਨ ਦੇ ਵਿੱਚੋਂ ਇੱਕ ਪੇਟੀ 'ਚ ਪਈਆਂ ਉਹ ਜਿਹੜੇ ਮਹਾਰਾਜ ਦੇ ਸਰੂਪ ਤੇ ਪੋਥੀਆਂ ਸਾਡੇ ਬਾਣੀ ਦੀਆਂ ਲੈਟਰੀਨਾਂ ਕੋਲੋਂ ਚੱਕ ਕੇ ਲਿਆਇਆ ਸੀ ਮੈਂ। ਉਹਨਾਂ ਨੂੰ ਲਿਆਂਦੀਆਂ ਨੂੰ 6 ਮਹੀਨੇ ਹੋ ਗਏ। ਉਹ ਲਿਆ ਕੇ ਬਕਾਇਦਾ ਵੀਡੀਓ ਦੇ ਵਿਦ ਪ੍ਰੂਫ ਤਖਤ ਸਾਹਿਬ ਤੇ ਦਿੱਤੇ। ਪ੍ਰੂਫ ਆ ਸਾਡੇ ਕੋਲ ਸਾਰਾ ਕੁਝ ਜਿੰਨਾ ਕੁਝ ਲਿਆਂਦਾ ਗਿਣਤੀ 'ਚ ਲਿਆਂਦਾ, ਗਿਣਤੀ 'ਚ ਦਿੱਤਾ, ਰਿਸੀਵ ਕੀਤਾ ਉਹਨਾਂ ਨੇ, ਸਾਡੇ ਕੋਲ ਰਸੀਤਾਂ ਪਈਆਂ। ਅਸੀਂ ਕਿਹਾ ਸੀਗਾ ਵੀ ਇਹਦੀ ਸੁਣਵਾਈ ਚਾਹੀਦੀ ਸਾਨੂੰ 15 ਦਿਨਾਂ ਦੇ ਵਿੱਚ। ਕਿਉਂਕਿ ਇਹਦੇ 'ਚ ਇਹ ਆ ਵੀ ਜੇ ਸਾਡਾ ਯੂਥ ਜਾਂ ਸਾਡਾ ਗਰੁੱਪ, ਸਾਡੇ ਸਿੰਘ ਇਸ ਕੰਮ ਵੱਲ ਤੁਰ ਪਿਆ ਬੇਅਦਬੀਆਂ ਨੂੰ ਰੋਕਣ ਲਈ, ਜੇ ਤੁਸੀਂ ਸਾਡੇ ਪਿੱਛੇ ਕਾਰਵਾਈ ਜਲਦੀ ਕਰੋਗੇ ਤਾਂ ਅਸੀਂ ਉਨੀ ਜਲਦੀ ਗਾਂਹ ਵੀ ਕੰਮ ਕਰਾਂਗੇ। ਤੇ 6 ਮਹੀਨਿਆਂ ਤੋਂ ਉੱਪਰ ਹੋ ਗਿਆ ਇਸ ਕੰਮ ਨੂੰ, ਹਜੇ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਉਹ ਬੰਦੇ ਕਿਹੜੇ ਸੀ, ਕਿਹਨੇ ਬੇਅਦਬੀ ਕੀਤੀ ਆ ਤੇ ਕਿੱਥੇ ਆ ਉਹ, ਤੇ ਉਹਨਾਂ ਨੂੰ ਸਜ਼ਾ ਕੀ ਦੇਣੀ ਆ। ਤੇ ਹੁਣ ਇਦੋਂ ਬਾਅਦ ਜਦੋਂ ਕੋਈ ਬੇਅਦਬੀ ਵਾਲਾ ਕੇਸ ਸਾਡੇ ਕੋਲੇ ਆਉਂਦਾ, ਮੰਨ ਲਓ ਕੋਈ ਗੁਰਦੁਆਰਾ ਸਾਹਿਬ ਆ, ਕੋਈ ਪੰਜਾਬ ਦੀ ਸਟੇਟ ਤੋਂ ਬਾਹਰਲਾ ਗੁਰੂ ਘਰ ਆ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਤੇ ਟੋਇਲਟ ਕੋਲੇ ਪੇਟੀ 'ਚ ਰੱਖਤਾ, ਅਸੀਂ ਜਾ ਕੇ ਪ੍ਰਧਾਨ ਠੋਕਤਾ, ਲੱਤਾਂ ਬਾਹਾਂ ਭੰਨਤੀਆਂ, ਉਹਦੀਆਂ ਸਿਰ ਪਾੜਤਾ, ਤੇ ਉਦੋਂ ਅਕਾਲ ਤਖਤ ਸਾਹਿਬ ਤੋਂ ਇਹ ਕੀ ਕਹਿਣਗੇ, ਗੁਰਦੁਆਰੇ ਸਾਹਿਬ ਦਾ ਜਾ ਕੇ ਗਿਆਨੀ ਕੁੱਟਤਾ, ਇਹ ਇੱਕ ਪੰਥਕ ਪਹਿਰਾਵ ਦੇ ਵਿੱਚ ਗੁੰਡਾ ਤੁਰਿਆ ਫਿਰਦਾ। ਜਦੋਂ ਤੁਸੀਂ ਸਾਡੀ ਗੱਲ ਵੱਲ ਗੌਰ ਨਹੀਂ ਕਰਦੇ, ਬੇਅਦਬੀ ਹੋ ਰਹੀ ਆ, ਅਸੀਂ ਤੁਹਾਨੂੰ ਸੂਚਿਤ ਕਰਤਾ ਭਾਈ ਇਹਦਾ ਧਿਆਨ ਦਿਓ, ਤੇ ਜੇ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਅਸੀਂ ਬਾਈ ਜੀ ਕੁਛ ਨਾ ਕੁਛ ਕਰਾਂਗੇ। ਪ੍ਰਸ਼ਾਸਨ, ਜਦੋਂ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਵੀ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਆਹ ਚੀਜ਼ ਨੂੰ ਰੋਕ ਲਓ, ਨਹੀਂ ਰੋਕਦੇ ਫਿਰ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਆ। ਸਾਨੂੰ ਇਤਰਾਜ਼ ਕੋਈ ਨਹੀਂ। ਦੇਖੋ, ਇੱਕ ਵਾਰੀ ਜੰਮੇ ਇੱਕ ਵਾਰੀ ਮਰਨਾ, ਜਦੋਂ ਮਰਜੀ ਮੌਤ ਆਵੇ, ਇਸ ਚੀਜ਼ ਦਾ ਡਰ ਕੋਈ ਨਹੀਂ। ਨਾ ਤਾਂ ਕਿਸੇ ਬੰਦੇ ਦਾ ਡਰ ਆ, ਨਾ ਕਿਸੇ ਲੀਡਰ ਦਾ, ਨਾ ਕਿਸੇ ਜਥੇਦਾਰ ਦਾ, ਮਹਾਰਾਜ ਤੋਂ ਡਰਦੇ ਆ। ਜੇ ਗਲਤ ਆ ਬਾਈ ਜੀ, ਅਸੀਂ ਘਰ ਵਾਪਸੀ ਤਾਂ ਕਰ ਲਾਂਗੇ, ਪਰ ਕਦੇ ਕੌਮ ਨੂੰ ਤੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ। ਮਰ ਤਾਂ ਜਾਵਾਂਗੇ ਪਰ ਕਦੇ ਗੁਲਾਮੀ ਨਹੀਂ ਅਸੀਂ ਕਵਾਂਗੇ ਵੀ ਅਸੀਂ ਗੁਲਾਮ ਹੋ ਜਾਈਏ। ਇਹਨਾਂ ਗੱਲਾਂ ਕਰਕੇ ਹੀ ਸਾਡਾ, ਅਸੀਂ ਉੱਥੇ ਮੀਟਿੰਗਾਂ ਦੇ ਵਿੱਚ ਨਹੀਂ ਜਾਂਦੇ। ਜਾਂ ਹੁਣ ਜਿਹੜਾ ਬੰਦਾ ਸੁਖਬੀਰ ਸਿੰਘ ਬਾਦਲ, ਮੇਰੇ ਕੋਲ ਫੋਟੋ ਆ, ਅਖਬਾਰ 'ਚ ਲਿਖਿਆ ਕਾਤਲ ਹਵਾਰਾ ਰਿਹਾ ਨਹੀਂ ਹੋਣਾ ਚਾਹੀਦਾ, ਅੱਜ ਉਹ ਕੀ ਕਹਿੰਦਾ, ਬੰਦੀ ਸਿੰਘ ਰਿਹਾ ਕਰੋ। ਮੈਂ ਸਿੱਖਾਂ ਦੇ ਜਿਹੜੇ ਨੌਜਵਾਨ ਆ ਸੂਚਿਤ ਕਰਨਾ ਚਾਹੁੰਦਾ, ਜਿਹੜੇ ਨਿਊਟਰਲ ਆ, ਜਮਾ ਨਿਊਟਰਲ ਦਾ ਮਤਲਬ ਇਹ ਉਹ ਕਿਸੇ ਜਥੇਬੰਦੀ ਜਾਂ ਕਿਸੇ ਪਾਰਟੀ ਦੇ ਨਹੀਂ ਹੈਗੇ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਰਿਹਾ ਵੀ ਹੋ ਜਾਣਗੇ ਤੇ ਬਦਲੇ ਵੀ ਲਏ ਜਾਣਗੇ। ਇਹਨਾਂ ਬੁੱਢੇ ਠੇਰਿਆਂ ਦਾ ਖਹਿੜਾ ਛੱਡ ਦਿਓ, ਚਾਹੇ ਉਹਦੇ ਵਿੱਚ ਮਾਨ ਵੀ ਆਵੇ, ਚਾਹੇ ਉਹਦੇ ਵਿੱਚ ਬਾਦਲ ਵੀ ਆਵੇ, ਚਾਹੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਆਵੇ, ਚਾਹੇ ਉਹਦੇ ਵਿੱਚ ਅਕਾਲ ਤਖਤ ਦਾ ਜਥੇਦਾਰ ਵੀ ਆਵੇ। ਜਿੰਨਾ ਚਿਰ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਰਹੋਗੇ, ਉਹਨਾਂ ਚਿਰ ਨਾ ਤਾਂ ਬੇਅਦਬੀਆਂ ਰੁਕਣੀਆਂ, ਨਾ ਬੰਦੀ ਸਿੰਘ ਰਿਹਾ ਹੋਣੇ ਆ। ਇਹ ਤਾਂ ਜਦੋਂ ਇਹਨਾਂ ਨੇ ਵੇਖ ਲਿਆ ਬੰਦੀ ਸਿੰਘ ਰਿਹਾ ਦੀ ਕਾਲ ਦੇਤੀ ਆ, ਕਿਹੜੇ ਕਿਹੜੇ ਸਿੰਘ ਬੰਦੇ ਲੈ ਕੇ ਆਏ ਆ, ਉਹਨਾਂ ਦੀ ਲਿਸਟ ਜਾਰੀ ਹੁੰਦੀ ਆ। ਅਕਤੂਬਰ ਮਹੀਨਾ ਰੱਖ ਲਓ, 11ਵਾਂ ਮਹੀਨਾ ਰੱਖ ਲਓ, ਇੱਧਰੋਂ ਮਈ ਦੇ 15 ਦਿਨ, ਜੂਨ ਸਾਰਾ, ਤੇ ਜੁਲਾਈ ਦੇ 15 ਦਿਨ। ਇਹਨਾਂ ਦਿਨਾਂ ਦੇ ਵਿੱਚ ਉਹ ਬੰਦਿਆਂ ਦੀ ਪਰਚੇ ਦਰਜ ਹੋਣੇ ਜਿਹਨੇ ਸਾਰੇ ਸਾਲ ਦੇ ਵਿੱਚ ਸਾਹ ਕੱਢਿਆ ਹੋਊਗਾ। ਠੀਕ ਆ ਜੀ, ਇਹ ਪੱਕਾ ਲਾਜ਼ਮੀ ਆ। ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਪਰ ਜਦੋਂ ਮਈ ਜੂਨ ਜੁਲਾਈ ਤੇ ਉਧਰੋਂ 11ਵਾਂ ਮਹੀਨਾ ਚੜਿਆ ਨਹੀਂ, ਤੇ ਉਦੋਂ ਹੀ ਲਿਸਟ ਜਾਰੀ ਹੁੰਦੀ ਆ, ਲੈ ਵੀ ਹੁਣ ਕੱਲਾ ਤੁਰਿਆ ਫਿਰਦਾ, ਚੱਕ ਦੋ, 2 ਬੰਬ ਰੱਖ ਦਿੰਦੇ, 2 ਪਿਸਤੌਲ ਰੱਖ ਦਿੰਦੇ, ਜੂਏ ਪੀ ਲਾ ਕੇ ਅੰਦਰ ਕਰ ਦਿੰਦੇ, ਫਿਰ ਖੜਦਾ ਕੋਈ ਨਹੀਂ।
ਕੌਮ ਕਿਉਂ ਨਹੀਂ ਸਮਝਦੀ? ਜੇ ਸਭ ਨੂੰ ਪਤਾ ਹੈਗਾ ਕਿ ਇਹ ਲੀਡਰਾਂ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ, ਫਿਰ ਕੌਮ ਕਿਉਂ ਨਹੀਂ ਸਮਝਦੀ ਇਹ ਸਾਰੀ ਗੱਲਾਂ? ਨਾ ਲੀਡਰਾਂ ਦਾ ਕੰਮ ਆ ਨਾ ਸਰਕਾਰਾਂ ਦਾ ਕੰਮ ਹੀ ਕੌਮ ਦਾ ਬਈ। ਉਹ ਗੁਲਾਮ ਹੋਏ ਬੈਠੇ ਆ ਕਿਸੇ ਘੋੜੇ ਨੂੰ। ਇੱਕ ਮੈਂ ਫੋਟੋ ਵੇਖੀ ਆ ਵੀ ਘੋੜਾ ਗੁਲਾਮ ਰੱਸੇ ਨਾਲ ਬੰਨਿਆ, ਉਹੀ ਰੱਸਾ ਖੋਲ ਕੇ ਖਾਲੀ ਕੁਰਸੀ ਨਾਲ ਬੰਨ ਤੋਂ ਹਿੱਲਦਾ ਇਹਨਾਂ ਨੂੰ ਇਹ ਆ ਵੀ ਮੈਂ ਗੁਲਾਮੀ 'ਚ ਆ। ਨਹੀਂ, ਇਹ ਨਹੀਂ ਹੁੰਦਾਗਾ। ਕਦੇ ਕਦੇ ਇਕੱਲੇ ਬੈਠ ਕੇ ਆਪਦੇ ਆਪ ਨੂੰ ਸੋਚੋ ਅਸੀਂ ਜੰਮੇ ਕਿਉਂ ਆ ਤੇ ਕੀ ਕਰਨ ਆਏ ਆ। ਪਹਿਲੀ ਗੱਲ ਤਾਂ ਇਹ ਆਪਦੇ ਮਨ 'ਚ ਧਾਰਨ ਕਰ ਲਿਓ, ਜੇ ਪੰਥਕ ਰਾਹਾਂ ਤੇ ਤੁਰਨਾ, ਹਿੰਦੂ ਮੁਸਲਿਮ ਸਿੱਖ ਈਸਾਈ ਚਾਰਾਂ ਨੂੰ ਬਰੋਬਰ ਸਮਝ ਕੇ ਤੁਰਨਾ ਪੈਣਾ। ਮੈਂ ਇੱਕ ਪਹਿਲੋਂ ਇੰਟਰਵਿਊ ਦੇ ਵਿੱਚ ਆਖਿਆ ਸੀ, ਮੇਰੇ ਪਿਤਾ ਹੁਣੀ 5 ਭਰਾ ਨੇ। ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਆਪਦੇ ਪਿਤਾ ਜੀ ਨੂੰ ਪਿਤਾ ਜੀ ਕਹਿ ਸਕਦਾ, ਦੂਜੇ ਮੇਰੇ ਚਾਚੇ ਤਾਏ ਹੋ ਸਕਦੇ, ਪਰ ਮੈਂ ਉਹਨਾਂ ਨੂੰ ਪਿਤਾ ਜੀ ਨਹੀਂ ਕਹਿ ਸਕਦਾ। ਹੈ ਇੱਕ ਮਾਂ ਪਿਓ ਦੇ ਆ। ਅਸੀਂ ਸਾਰੇ ਜੰਮੇ ਤਾਂ ਹੀ ਆਏ ਆ, ਮਹਾਰਾਜ ਨੇ ਭੇਜਿਆ। ਪਰ ਇੱਥੇ ਸਾਡੇ 4 ਪਿਓ ਆ ਗਏ, ਹਿੰਦੂ ਮੁਸਲਿਮ ਸਿੱਖ ਈਸਾਈ ਨਾਂ ਦੇ ਸਾਡੇ ਕੋਲ 4 ਪਿਓ ਆ ਗਏ। ਉਹਦੇ ਵਿੱਚੋਂ ਇਹ ਵੇਖਣਾ ਵੀ ਅਸੀਂ ਕਿਹਨੂੰ ਪਿਓ ਮੰਨਦੇ ਆ। ਦੂਜਿਆਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਅਸੀਂ ਹਿੰਦੂ ਈਸਾਈ ਤੇ ਮੁਸਲਿਮ ਦੇ ਧਾਰਮਿਕ ਗ੍ਰੰਥ, ਧਾਰਮਿਕ ਸਥਾਨ ਤੇ ਉਹਨਾਂ ਦੇ ਜਥੇਦਾਰਾਂ ਨੂੰ ਅਸੀਂ ਇਹ ਨਹੀਂ ਵੀ ਰਿਸਪੈਕਟ ਨਹੀਂ ਦੇਵਾਂਗੇ। ਉਹਨਾਂ ਨੂੰ ਅਸੀਂ ਚਾਚਾ ਤਾਇਆ ਤਾਂ ਸਮਝ ਸਕਦੇ, ਪਰ ਪਿਓ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆ। ਉਹਨਾਂ ਨੂੰ ਅਸੀਂ ਫਤਿਹ ਬੁਲਾ ਸਕਦੇ, ਝੁਕਾਂਗੇ ਗੁਰੂ ਗ੍ਰੰਥ ਸਾਹਿਬ ਅੱਗੇ। ਤੇ ਜੇ ਤੁਸੀਂ ਉਹਨਾਂ ਅੱਗੇ ਝੁਕਦੇ ਆ ਤੇ ਫਿਰ ਝੁਕਣ ਦਾ ਮਤਲਬ ਤਾਂ ਸਿਰ ਦੇਣਾ ਹੁੰਦਾ ਬਾਈ ਜੀ। ਸਰਕਾਰਾਂ ਦੀ ਅਸੀਂ ਗੱਲ ਕਰਨੇ ਆ, ਦਿੱਲੀ ਦੀ ਕੇਜਰੀਵਾਲ ਸਰਕਾਰ ਹੋ ਗਈ, ਸੈਂਟਰ 'ਚ ਮੋਦੀ ਦੀ ਸਰਕਾਰ ਹੋ ਗਈ, ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਹੋ ਗਈ। ਤੁਹਾਨੂੰ ਲੱਗਦਾ ਸਿੱਖਾਂ ਦੇ ਵੋਟਾਂ ਨਾਲ ਬੜੀਆਂ ਸਾਰੀਆਂ ਸਰਕਾਰਾਂ 'ਚ, ਦਿੱਲੀ ਦੀ ਗੱਲ ਕਰ ਲਈਏ, ਪੰਜਾਬ ਦੀ ਕਰ ਲਈਏ, ਕਿਸੇ ਸਟੇਟ ਦੀ ਗੱਲ ਕਰ ਲਈਏ, ਇਹ ਵੋਟ ਲੈਣ ਵੇਲੇ ਤਾਂ ਸਿੱਖਾਂ ਦੇ ਲੀਡਰਾਂ ਦੇ ਕੋਲ ਜਾਂਦੀਆਂ ਨੇ, ਬੜੀਆਂ ਵੱਡੀਆਂ ਵਧੀਆ ਗੱਲਾਂ ਕਰਦੇ ਨੇ, ਮਗਰ ਕੁਰਸੀ ਆਉਣ ਤੋਂ ਬਾਅਦ, ਮੈਂ ਸਾਰੀਆਂ ਸਰਕਾਰਾਂ ਦੀ ਗੱਲ ਕਰ ਰਿਹਾ ਹੈਗਾ, ਸਾਥ ਦਿੰਦੀਆਂ ਨੇ ਸਿੱਖ ਮਸਲਿਆਂ ਦੇ ਉੱਤੇ। ਤੁਹਾਡੇ ਕਿਸੇ ਮਸਲੇ 'ਚ ਕਿਸੇ ਲੀਡਰ ਨੇ ਸਾਥ ਦਿੱਤਾ ਅੱਜ ਤੱਕ? ਕਿਸੇ ਵੀ ਪਾਰਟੀ ਦਾ ਹੋਵੇ, ਸਾਨੂੰ ਪਾਰਟੀ ਤੋਂ ਕੋਈ ਲੈਣਾ ਦੇਣਾ ਨਹੀਂ, ਕਿਸੇ ਵੀ ਪਾਰਟੀ ਨੇ ਸਾਥ ਦਿੱਤਾ ਪੰਥਕ ਮਸਲੇ 'ਚ? ਜਿੰਨਾ ਚਿਰ ਪਾਤਸ਼ਾਹੀ ਦਾਅਵੇ ਦੀ ਗੱਲ ਜਦੋਂ ਬਾਈਦੀਪ ਸਿੱਧੂ ਨੇ ਕੀਤੀ ਸੀ, ਸਿੱਖਾਂ ਨੂੰ ਪਾਤਸ਼ਾਹੀ ਦਾਅਵੇ ਦਾ ਮਤਲਬ ਪਤਾ ਜਦੋਂ ਲੱਗ ਗਿਆ, ਉਦੋਂ ਲੀਡਰਾਂ ਦਾ ਤਾਂ ਨਾਮੋ ਨਿਸ਼ਾਨ ਹੀ ਮੁੱਕ ਜਾਣਾ। ਪਾਤਸ਼ਾਹੀ ਦਾਅਵਾ ਤਾਂ ਲੀਡਰੀ ਤੋਂ ਪਰੇ ਹੋ ਕੇ ਚੱਲਣਾ ਨਾ ਬਾਈ। ਅਸੀਂ ਤਾਂ ਪਾਤਸ਼ਾਹ ਦੇ ਸਪੂਤ ਆ। ਸਾਡੇ ਲਈ ਇੱਕ ਲੀਡਰ ਤੁਰਿਆ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਆਉਣਗੇ, ਅਸੀਂ ਡੰਡੌਤ ਕਰਕੇ ਨੱਕ ਤਾਂ ਰਗੜ ਲਾਂਗੇ, ਲੀਡਰਾਂ ਦਾ ਲੰਘ ਯਾਰ ਸਾਡਾ ਕੀ ਲੱਗਦਾ? ਫਿਰ ਸਾਡਾ ਸਾਥ ਦਵੇ ਚਾਹੇ ਨਾ ਦੇਵੇ, ਸਾਨੂੰ ਤਾਂ ਮਤਲਬ ਹੀ ਕੋਈ ਨਹੀਂ। ਜੇ ਲੀਡਰ ਆ, ਅਸੀਂ ਉਹਦਾ ਸਾਥ ਮੰਗਦੇ ਆ, ਭਲਕੇ ਉਹਨੇ ਬੇਅਦਬੀ ਕਰਾਤੀ, ਕੀ ਅਸੀਂ ਜਰ ਲਾਂਗੇ, ਠੋਕ ਦਿਆਂਗੇ? ਅਸੀਂ ਇਸ ਚੀਜ਼ ਨੂੰ ਮੰਨਦੇ ਨਹੀਂ। ਅਸੀਂ ਤਾਂ, ਸਾਡੀ ਤਾਂ ਪਹਿਚਾਣ ਹੀ ਵੱਖਰੀ ਆ। ਅਸੀਂ ਤਾਂ ਤਖਤ ਤਾਜ ਨੂੰ ਵੇਖਣਾ, ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਅਸੀਂ ਪਾਤਸ਼ਾਹੀ ਦਾਅਵੇ ਨੂੰ ਵੇਖਣਾ, ਉਹਦੇ ਆਧਾਰ ਤੇ ਹੀ ਚੱਲਣਾ ਵਾ। ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਝੂਲਦੇ ਆ, ਉਹਨਾਂ ਬਾਰੇ ਜਦੋਂ ਸਾਨੂੰ ਪਤਾ ਲੱਗ ਗਿਆ, ਫਿਰ ਆ ਲੀਡਰਾਂ ਲੂਡਰੀਆਂ ਰਾਜਨੀਤੀਆਂ ਬਾਈ ਸਾਰੀਆਂ ਮਿੱਟੀ ਆ ਇਸ ਚੀਜ਼ ਅੱਗੇ। ਹੁਣ ਤੁਹਾਨੂੰ ਜ਼ਮਾਨਤ ਮਿਲ ਗਈ, ਹੁਣ ਤੁਸੀਂ ਪੰਜਾਬ ਜਾ ਰਹੇ ਹੋ, ਆਉਣ ਵਾਲੇ ਸਮੇਂ 'ਚ ਕੀ ਕਾਰਾ ਹੋਏਗਾ? ਕੀ ਸੇਵਾ ਲਏਗੀ ਕੌਮ ਤੁਹਾਡੇ ਕੋਲੋਂ, ਜਾਂ ਪਾਤਸ਼ਾਹ ਨੇ ਤੁਹਾਡੇ ਤੋਂ ਕੀ ਸੇਵਾ ਲੈਣੀ? ਕੁਝ ਮਿੱਥਿਆ ਕਿ ਆਉਣ ਵਾਲਾ ਸਮਾਂ ਕੀ ਕਰਨਾ ਹੈ? ਕਿਉਂਕਿ ਦੇਖੋ, ਤੁਸੀਂ ਇਲੈਕਸ਼ਨ ਵੀ ਲੜਿਆ, ਤੁਸੀਂ ਪੰਥਕ ਮਸਲਿਆਂ 'ਚ ਵੀ ਵਿਚਰੇ ਹੈਗੇ ਹੋ, ਹੁਣ ਜ਼ਮਾਨਤ ਹੋ ਗਈ, ਫਿਰ ਤੁਸੀਂ ਪੰਜਾਬ ਜਾਓ, ਕਹਿ ਸਕਦੇ ਆ ਕਿ ਹੁਣ ਤੁਸੀਂ ਓਪਨਲੀ ਪ੍ਰੈਜ਼ੈਂਟ ਹੈਗੇ ਹੋ ਪੰਜਾਬ ਦੇ ਵਿਚਕਾਰ, ਫਿਰ ਕੋਈ ਮਸਲਾ ਆਏਗਾ, ਫਿਰ ਸੇਵਾ ਨਿਭਾਓਗੇ? ਗੱਲ ਬਈ ਇਹ ਕਾਰਜਾਂ ਦੀ ਨਹੀਂ ਹੈਗੀ, ਗੱਲ ਹੁੰਦੀ ਆ ਸਾਡੀ ਕਿਸਮਤ ਦੇ ਵਿੱਚ ਕੀ ਲਿਖਿਆ। ਜਿਹਦੀ ਕਿਸਮਤ ਦੇ ਵਿੱਚ ਜਿੰਨੇ ਪਾਪ ਲਿਖੇ ਉਹਨੇ ਕਰਨੇ ਹੀ ਆ। ਸਾਡੀ ਕਿਸਮਤ 'ਚ ਮਹਾਰਾਜ ਨੇ ਜੋ ਲਿਖਿਆ ਉਹ ਅਸੀਂ ਦੱਸਣਾ ਥੋੜ੍ਹੀ ਆ। ਦੂਜੀ ਗੱਲ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ, ਠੀਕ ਆ ਜੀ। ਇੱਧਰੋਂ ਸਾਡੇ ਲਈ ਤਾਂ ਅਸੀਂ ਤਾਂ ਜਮਾ ਬਰੀ ਹੋ ਗਏ ਆ। ਹੁਣ ਤਾਂ ਅਸੀਂ ਗਾਂਹ ਵੇਖਣਾ, ਕਰਨਾ ਕੀ ਆ? ਉਹ ਤਾਂ ਇਹ ਆ, ਜਦੋਂ ਅਸੀਂ ਲਗਾਤਾਰ ਤੁਰੇ ਗਏ, ਪਿੱਛੇ ਨਹੀਂ ਵੇਖਣਾ। ਪਿੱਛੇ ਵੇਖਣਾ ਪੈਂਦਾ ਬਾਈ ਜੀ, ਪਿੱਛੇ ਰਹਿੰਦਾ ਕਿਹੜਾ ਵਾ ਇਹ ਵੀ ਵੇਖਣਾ ਪੈਂਦਾ। ਪਿੱਛੇ ਰਹਿ ਕਿਹੜਾ ਗਿਆ? ਸਾਡਾ ਆਪਦਾ ਤਾਂ ਨਹੀਂ ਰਹਿ ਗਿਆ। ਸਾਡੇ ਤੇ ਜਿੰਨੀਆਂ FIR ਹੋਈਆਂ, ਸਾਡੀ ਨਿੱਜੀ ਨਹੀਂ, ਸਾਡੇ ਪਰਿਵਾਰ ਦੀ ਨਹੀਂ, ਸਾਡੀ ਕੋਈ ਆਪਦੇ ਸਵਾਰਥ ਲਈ ਨਹੀਂ ਹੈਗੀ ਆ, ਪੰਥਕ ਆ, ਪੰਜਾਬ ਦੇ ਲਈ ਆ। ਜਦੋਂ ਕੰਮ ਹੋ ਗਿਆ ਉਦੋਂ ਵਾਹ, ਤੇ ਜਦੋਂ 10 ਦਿਨ ਪੈ ਗਏ ਉਦੋਂ ਇਹ ਬੰਦਾ ਕੌਣ ਆ? ਅਸੀਂ ਕੱਲ੍ਹ ਦੇ ਆਏ ਹੋਏ ਆ। ਅਸੀਂ ਕੈਮਰੇ ਦੇ ਮੂਹਰੇ ਤੁਹਾਨੂੰ ਕਲੀਅਰ ਕਰਕੇ ਦੱਸ ਦਈਏ, ਬਾਈ ਜੀ ਹੁਣਾਂ ਨੇ ਫੀਸ ਨਹੀਂ ਲਈ ਸਾਡੇ ਤੋਂ, ਪਰ ਸਾਡੇ ਕੋਲੇ 226 ਰੁਪਏ ਸੀ ਦਿੱਲੀ ਆ ਕੇ ਵੀ। ਅਸੀਂ ਗੱਡੀ ਦੀ ਟੈਂਕੀ ਤਾਂ ਪੰਜਾਬ ਤੋਂ ਫੁੱਲ ਕਰਾ ਲਈ, ਵੀ ਵਾਪਸ ਵੀ ਮੁੜਨਾ, ਪਰ 226 ਰੁਪਏ ਸੀ। ਅਸੀਂ ਇਹ ਨਹੀਂ ਕਹਿ ਰਹੇ, ਜਿਹੜੇ NRI ਆ ਨਾ ਸਿੱਖ, ਅਸੀਂ ਉਹਨਾਂ ਕਰਕੇ ਆ। ਪਰ ਉਹਨਾਂ ਨੂੰ ਵੀ ਇੱਕ ਗੱਲ ਦੱਸ ਦਈਏ, ਕਿਉਂਕਿ ਉਹ ਕਈ ਬੰਦਿਆਂ ਰਾਹੀਂ ਫੰਡ ਭੇਜਦੇ, ਸਿੱਖਾਂ ਤੱਕ ਨਹੀਂ ਪਹੁੰਚਦਾ। ਇਹ ਕਹਿੰਦੇ ਆ ਵੀ ਸਟੇਟ ਨਾਲ ਪੰਗਾ ਲੈਣ, ਨੌਜਵਾਨ ਜਾਗਣ, RSS ਨਾਲ ਮੱਥਾ ਲਾਉਣ, ਨੌਜਵਾਨ ਜਾਗਣ, ਸ਼ਿਵ ਸੈਨਾ ਨਾਲ ਮੱਥਾ ਲਾਉਣ, ਨੌਜਵਾਨ ਜਾਗਣ, ਵੀ ਸਾਨੂੰ ਇਹ ਚੀਜ਼ ਬੇਅਦਬੀਆਂ ਦੇ ਬਦਲੇ ਚਾਹੀਦੇ ਆ। ਤੇ ਜੇ ਮੇਰੇ ਵਰਗਾ ਨੌਜਵਾਨ, ਕਿਸੇ ਬੰਦੇ ਨੇ ਮੈਨੂੰ ਇਹ ਕਹਿਤਾ ਵੀ ਮੇਰੇ ਨਾਂ ਤੇ ਲੋਨ ਲੈ ਕੇ ਗੱਡੀ ਲੈ ਲਾ, ਅਸੀਂ ਫੋਰਚੂਨਰ ਲੈ ਲਈ, ਉਹਦੀ 27,000 ਰੁਪਇਆ ਕਿਸ਼ਤ ਇੱਕ ਮਹੀਨੇ ਦੀ, ਕੈਸ਼ ਨਹੀਂ ਲਈ। ਸਾਡੇ ਇੱਥੋਂ ਵਾਲਿਆਂ ਤੋਂ ਜਰੀ ਨਹੀਂ ਜਾਂਦੀ, ਇਹ ਤਾਂ ਫੋਰਚੂਨਰ ਤੇ ਚੜਿਆ ਫਿਰਦਾ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੱਸੇ ਹੋਏ ਰਾਹ ਤੇ ਚੱਲਣਾ, ਤੇ ਫਿਰ ਘੋੜਾ ਵੀ ਤਾਂ ਸਾਨੂੰ ਉਹੀ ਚਾਹੀਦਾ ਨਾ। ਜਿਹੋ ਜਿਹਾ ਰਾਹ
ਉਹੋ ਜਿਹਾ ਘੋੜਾ। ਤੇ ਜੇ ਸਾਨੂੰ ਤਾਂ ਇਹ ਚਾਹੀਦਾ ਵੀ ਅਸੀਂ ਸਟੇਟ ਨਾਲ ਲੜਨ ਲਈ ਜਾਂ ਅਸੀਂ ਬੇਅਦਬੀਆਂ ਦੇ ਬਦਲੇ ਲੈਣ ਲਈ ਸਿਰ ਦੇਈ ਬੈਠੇ ਆ। ਤੁਸੀਂ ਕੀ ਦੇਈ ਬੈਠੇ ਆ? ਕਿੰਨੇ ਕੇਸ ਚੱਲੇ। ਕੋਰ ਮੂਵਮੈਂਟ ਇੱਕ ਗਰੁੱਪ ਕੈਨੇਡਾ ਤੋਂ, ਤੇ ਕੁਛ ਕੁ ਚੰਦ ਬੰਦੇ ਹੋਰ ਆ ਜਿਨ੍ਹਾਂ ਨੇ ਸਾਡੀ ਮਦਦ ਕਿਤੇ ਟਾਈਮ ਤੇ ਕੀਤੀ ਆ। ਤੇ ਨਹੀਂ ਕੋਈ ਬੰਦਾ ਇੱਕ ਗੱਲ ਸਾਨੂੰ ਖੜੀ ਹੱਥ ਕਰਕੇ ਖੜਾ ਕਰਕੇ ਦੱਸੇ ਵੀ ਸਾਨੂੰ ਕਿਸੇ ਵੀ ਬੰਦੇ ਨੇ ਕਿਹਾ ਵੀ ਚੱਕ ਵੀ 50,000 ਰੁਪਈਆ ਅਸੀਂ ਤੇਰੇ ਵਕੀਲ ਦੀ ਫੀਸ ਦਿੰਨੇ ਆ। ਅਸੀਂ ਮੰਗਦੇ ਨਹੀਂ, ਉਹਨਾਂ ਨੂੰ ਦੱਸਦੇ ਆ ਵੀ ਜੇ ਅਸੀਂ ਤੁਹਾਡੇ ਲਈ ਖੜੇ ਆ, ਪੰਜਾਬ ਲਈ ਖੜੇ ਆ, ਤੁਸੀਂ ਘੱਟੋ ਘੱਟ ਸਾਡੇ ਵੱਲ ਤਾਂ ਵੇਖੋ ਵੀ ਨੌਜਵਾਨਾਂ ਦੇ ਪਿੱਛੇ ਪਰਿਵਾਰ 'ਚ ਹੋ ਵੀ ਕੀ ਰਿਹਾ। ਇਸ ਕਰਕੇ ਨੌਜਵਾਨ ਨਹੀਂ ਤੁਰ ਰਹੇ। ਤੁਸੀਂ ਸਾਡਾ ਮੱਥਾ ਜਿਹਦੇ ਨਾਲ ਮਰਜ਼ੀ ਲਵਾ ਦਿਓ, ਪਰ ਸਾਡੇ ਪਿੱਛੇ ਕੌਣ ਆ? ਕੋਈ ਨਹੀਂ। ਸਾਨੂੰ ਪਿੱਛੇ ਵੀ ਨਹੀਂ ਲੋੜ। ਦੂਜੀ ਗੱਲ, ਤੁਸੀਂ ਸਾਨੂੰ ਕਈ ਬੰਦੇ ਇਹ ਕਹਿੰਦੇ ਆ ਵੀ ਨਸ਼ਾ ਵੇਚਣ ਵਾਲਿਆਂ ਨੂੰ ਕਵਰ ਕਰੋ, ਚੱਕੋ ਤੁਸੀਂ। ਅਸੀਂ ਨਸ਼ਾ ਜਿਹੜੇ ਲਾ ਰਹੇ ਆ ਨੌਜਵਾਨ, ਇੱਕ ਬੇਨਤੀ ਵੀ ਕਰਦੇ ਆ, ਉਹਨਾਂ ਨੌਜਵਾਨਾਂ ਨੂੰ ਸਮਝਾ ਕੇ ਅਸੀਂ ਸਿੱਧੇ ਪਾਸੇ ਤੋਰਨਾ ਚਾਹੁੰਦੇ। ਸਿੱਧਾ ਰਾਹ ਉਹਨਾਂ ਦਾ ਕਿਹੜਾ? ਉਹਨਾਂ ਨੂੰ ਪਤਾ ਨਸ਼ਾ ਆਉਂਦਾ ਕਿੱਧਰੋਂ, ਵਿਕਦਾ ਕਿਵੇਂ ਆ ਤੇ ਵੇਚਦਾ ਕੌਣ ਆ। ਜੇ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਮੰਨ ਲਓ ਗੱਡੀ ਚਾੜ ਦਈਏ ਤੇ ਦੂਜੇ ਤਾਂ ਤੜਫ ਪੈਣਗੇ, ਮਰ ਜਾਣਗੇ ਜਿਹੜੇ ਕਰਦੇ ਆ। ਫਿਰ ਗੱਲ ਆ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੱਲ ਆ ਗਈ ਸਾਡੇ ਧਾਰਮਿਕ ਸਥਾਨਾਂ ਦੀ, ਤਖਤਾਂ ਦੀ, ਗੱਲ ਆ ਗਈ ਪੰਜਾਬ ਦੇ ਪਾਣੀਆਂ ਦੀ, ਗੱਲ ਆ ਗਈ ਪੰਜਾਬ ਦੀ ਧਰਤੀ ਦੀ, ਗੱਲ ਆ ਗਈ ਪੰਜਾਬੀ ਬੋਲੀ ਦੀ। 5 ਧਿਰਾਂ ਆ ਗਈਆਂ। 5 ਧਿਰਾਂ ਸਿੱਖਾਂ ਨੂੰ ਚਾਹੀਦੀਆਂ ਜ਼ਰੂਰੀ। ਤੇ ਜਦੋਂ ਪਿੱਛੇ ਵੇਨੇ ਸਿੱਖ ਹੈ ਕੋਈ ਨਹੀਂ। ਇਹ ਚੀਜ਼ਾਂ ਜਿੰਨੀਆਂ ਮਰਜ਼ੀ ਸਾਡੇ ਤੋਂ ਦੂਰ ਕਰ ਲਵੇ ਗੌਰਮੈਂਟ, ਲੈ ਲਾਂਗੇ ਪਿੱਛਾ ਕੇਰਾ ਪਿੱਛੇ ਨੂੰ ਮੂੰਹ ਕਰ ਗਏ, ਨੌਜਵਾਨਾਂ ਨੂੰ ਬਚਾ ਲਈਏ। ਜਦੋਂ ਸਾਡੀ ਨੌਜਵਾਨੀ ਪੀੜ੍ਹੀ ਬਚ ਗਈ ਬਾਈ ਜੀ, ਤੇ ਸਾਰੇ ਹੱਕ ਲੈ ਲਾਂਗੇ। ਅਸੀਂ ਹੱਕਾਂ ਲਈ ਤੁਰੀ ਜਾਂਦੇ, ਪਿੱਛੇ ਸਾਡਾ ਸਾਰਾ ਕੁਝ ਲੀਡਰ ਸਾਡੇ ਹੀ ਖਤਮ ਕਰੀ ਜਾਂਦੇ ਆ। ਬੜੀ ਵੱਡੀ ਗੱਲ ਕੀਤੀ ਅਮਰਿਤਪਾਲ ਸਿੰਘ ਮਹਿਰੋ ਨੇ ਕਿ ਆਪਾਂ ਕੰਮ ਤੇ ਕਰਨਾ ਚਾਹੁੰਦੇ ਆ, ਮਗਰ ਪੰਥ ਕਿਤੇ ਨਾ ਕਿਤੇ ਸਾਥ ਨਹੀਂ ਦਿੰਦਾ। ਹਰਪ੍ਰੀਤ ਸਿੰਘ ਔਰ ਜਿਹੜੀ ਹੋਰ ਸਾਡੀ ਵਕੀਲਾਂ ਦੀ ਟੀਮ ਹੈ, ਅੱਜ ਦੇ ਇੰਟਰਵਿਊ ਦੇ ਅੰਦਰ ਮੈਂ ਸਿਰਫ 2 ਮਿੰਟ ਦੀ ਇਹਨਾਂ ਨਾਲ ਗੱਲ ਕਰਕੇ ਮੈਂ ਇਹਨਾਂ ਦਾ ਟਾਈਮ ਨਹੀਂ ਲਵਾਂਗਾ। ਇਹਨਾਂ ਦੇ ਨਾਲ ਐਕਸਕਲੂਸਿਵ ਟਾਈਮ ਆਪਾਂ ਕੱਲ ਮਿੱਥਰੇ ਹੈਗੇ ਆ, ਤੇ ਕੱਲ ਇਹਨਾਂ ਦੀ ਪੂਰੀ ਟੀਮ ਦਾ ਇੱਕ ਵੱਖਰਾ ਇੰਟਰਵਿਊ ਕਰਾਂਗੇ। ਮਗਰ ਇੱਕ ਗੱਲ ਮੈਂ ਤੁਹਾਡੇ ਸਾਰਿਆਂ ਨੂੰ, ਜਿਹੜੇ ਵੀ ਵਿਊਵਰਸ ਦੇਖ ਰਹੇ ਹੈਗੇ ਨੇ, ਇਲਜ਼ਾਮ ਲਾਣਾ ਬੜਾ ਸੌਖਾ ਹੈ, ਮਗਰ ਜਦੋਂ ਹੱਕਾਂ ਦੇ ਲਈ ਖੜੇ ਹੋਣ ਦਾ ਵੇਲਾ ਆਉਂਦਾ, ਹੱਕਾਂ ਦੇ ਲਈ ਸਿਰ ਦੇਣ ਦਾ ਵੇਲਾ ਆਉਂਦਾ, ਤੇ ਬੜੇ ਘੱਟ ਚਿਹਰੇ ਨੇ ਜਿਹੜੇ ਦਿਖਦੇ ਹੈਗੇ ਨੇ। ਔਰ ਉਹਨਾਂ ਦਾ ਅਗਰ ਸਾਥ ਨਹੀਂ ਦਿੱਤਾ ਤੇ ਕਿਤੇ ਨਾ ਕਿਤੇ ਅੱਜ ਨਹੀਂ ਤੇ ਕੱਲ ਉਸ ਪਾਤਸ਼ਾਹ ਨੂੰ ਜਵਾਬਦੇਹੀ ਸਾਡੀ ਜ਼ਰੂਰ ਹੋਏਗੀ। ਸਭ ਤੋਂ ਅਖੀਰ ਵਿੱਚ ਤੁਸੀਂ ਕੌਮ ਦੇ ਨਾਮ, ਜਿਹੜੇ ਯੂਥ ਹੈਗਾ ਸਾਡਾ, ਉਹਨੂੰ ਕੋਈ ਮੈਸੇਜ ਦੇਣਾ ਚਾਹੋਗੇ ਸਭ ਤੋਂ ਅਖੀਰ ਵਿੱਚ? ਅਖੀਰ 'ਚ ਮੈਸੇਜ ਤਾਂ ਇਹੀ ਆ, ਨੌਜਵਾਨ ਮੇਰੀ ਤਾਂ ਉਨੀ ਉਮਰ ਹੀ ਨਹੀਂ, ਜਿੰਨੇ ਨੌਜਵਾਨ ਨੇ ਬਹੁਤ ਜ਼ਿਆਦਾ 100 ਤੋਂ ਉੱਤੇ ਜਿਹੜੇ ਨੌਜਵਾਨਾਂ ਨੇ ਨਸ਼ੇ ਛੱਡ ਕੇ ਹੁਣ ਅਨੰਦਪੁਰ ਸਾਹਿਬ ਜਾ ਆਏ ਆ, ਮਤਲਬ ਅੰਮ੍ਰਿਤਧਾਰੀ ਹੋ ਗਏ ਆ, ਦੂਜੇ ਵੀ ਹੋਣਗੇ। ਨੌਜਵਾਨਾਂ ਨੂੰ ਇੱਕ ਹੀ ਅਪੀਲ ਆ ਵੀ ਬੁੱਢੇ ਠੇਰਿਆਂ ਦਾ ਖਹਿੜਾ ਛੱਡ ਦਿਓ। ਜਿਹਦੀ ਦਾੜੀ ਦੇ ਵਿੱਚ ਧੌਲਾ, ਉਹਦਾ ਖਹਿੜਾ ਛੱਡ ਦਿਓ। ਮੈਂ ਮਾੜਾ ਇਹਨਾਂ ਨੂੰ ਕਹਿ ਨਹੀਂ ਰਿਹਾਗਾ, ਪਰ ਇਹ ਆ ਵੀ ਇਹਨਾਂ ਨੇ ਕਾਰਜ ਹੀ ਕੋਈ ਇਹੋ ਜਿਹਾ ਨਹੀਂ ਕੀਤਾ ਵੀ ਇਹਨਾਂ ਦੇ ਧੌਲੇ ਤਾਂ ਆ ਗਏ ਵੀ ਸੇਧ ਹੀ ਨਹੀਂ ਦੇ ਸਕੇ ਕਿਸੇ ਨੂੰ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਮਹਾਰਾਜ ਨੇ ਬਲ ਬਖਸ਼ਣਾ, ਮਹਾਰਾਜ ਨੇ ਸੇਧ ਦੇਣੀ ਆ। ਪਾਤਸ਼ਾਹੀ ਦਾਅਵੇ ਬਾਰੇ ਪੜ੍ਹੋ, ਮੀਰੀ ਪੀਰੀ ਦੀਆਂ ਕਿਰਪਾਨਾਂ ਬਾਰੇ ਪੜ੍ਹੋ, ਅਕਾਲ ਤਖਤ ਸਾਹਿਬ ਵੱਲ ਝਾਕੋ, ਉਹਨਾਂ ਨੂੰ ਸਮਰਪਿਤ ਹੋ ਜਾਓ। ਜਿੱਦੇ ਜਾ ਕੇ ਉੱਥੇ ਸੀਸ ਨਵਾਤਾ, ਬਲ ਆਪੇ ਮਹਾਰਾਜ ਬਖਸ਼ ਦੇਣਗੇ। ਉਹਦੇ ਮਨ ਨੀਵਾਂ, ਮੱਤ ਉੱਚੀ ਹੋ ਜੂਗੀ। ਤੇ ਇਹ ਬੰਦੇ ਆ ਜਿਹੜੇ ਸਾਡੇ ਤੇ ਕਿਰਪਾਨ ਰੱਖੀ ਬੈਠੇ ਆ, ਤੇ ਇਹਨਾਂ ਨੂੰ ਅਸੀਂ ਸੱਟ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਇਸ ਮਸਲੇ ਦੇ ਉੱਤੇ ਆਪਾਂ ਸਭ ਤੋਂ ਪਹਿਲੇ ਖਬਰ ਲੈ ਕੇ ਆਈਏ ਤੇ ਆਪਣੇ ਪੰਥਕ ਫਰਜ਼ ਨੂੰ ਨਿਭਾਉਂਦੇ ਹੋਏ ਮੀਡੀਆ ਦੇ ਵਜੋਂ ਅਸੀਂ ਆਪਣੀ ਸੇਵਾ ਨੂੰ ਨਿਭਾਈਏ। ਆਉਣ ਵਾਲੇ ਸਮੇਂ 'ਚ ਹੋਰ ਮਸਲੇ ਲੈ ਕੇ ਹਾਜ਼ਰ ਹੋਵਾਂਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।